अस्सलाम वालेकुम की हाल चाल है दोस्तों। मैं थोड़ा वीर राणा खालिद मकबूल। ਅਸੀਂ ਇਸ ਟਾਈਮ ਹੈਗੇ ਆ ਜੀ ਮੋਟਰਵੇ ਦੇ ਉੱਤੇ, ਜਿਹੜੀ ਕਿ ਲਾਹੌਰੋਂ ਜਾਂਦੀ ਆ ਮੁਲਤਾਨ ਨੂੰ, ਅਬਦੁਲ ਹਕੀਮ ਨੂੰ, ਤੇ ਸਾਡਾ ਜਿਹੜਾ ਸਟੇਸ਼ਨ ਆ ਉਹ ਵੀ ਇਸੇ ਮੋਟਰਵੇ ਤੇ ਆ ਸਮੁੰਦਰੀ। ਇੱਥੋਂ ਰਹਿ ਗਿਆ 20-25 ਕਿਲੋਮੀਟਰ। ਤੇ ਅੰਜਮ ਸਰੋਇਆ ਸਾਹਿਬ ਸਾਡੇ ਨਾਲ ਆ, ਅਸਲਮ ਖਾਨ ਵਕਾਰ ਸਾਹਿਬ ਤੇ ਫਿਆਜ਼ ਨੰਬਰਦਾਰ ਸਾਹਿਬ। ਤੇ ਅਸੀਂ ਅੱਜ ਗਏ ਸੀ ਫੈਸਲਾਬਾਦ ਦੀ ਇੱਕ ਤਹਿਸੀਲ ਜੜ੍ਹਾਂ ਵਾਲਾ, ਉਹਦੇ ਇੱਕ ਪਿੰਡ ਦੇ ਵਿੱਚ ਦਾਨਾਬਾਦ, ਜਿਹਦੀਆਂ ਯਾਦਾਂ ਤੇ ਜਿਹਨੂੰ ਨਾਮ ਦੇਣੇ ਵਾਲੀ ਜਿਹੜੀ ਸ਼ਖਸੀਅਤ ਆ ਨਾ, ਜਿਹੜਾ ਉਹ ਆ ਮਿਰਜ਼ਾ ਜੱਟ। ਮਿਰਜ਼ਾ ਜੱਟ ਨੇ ਦਾਨਾਬਾਦ ਨੂੰ ਵੀ ਨਾਮ ਦੇਤਾ। ਕਿਉਂ ਜੀ ਅੰਜਮ ਸਾਹਿਬ? ਹਾਂਜੀ, ਇੱਕ ਇਹ ਦਾਸਤਾਨ, ਇਹ ਨਾਮ ਮਿਰਜ਼ਾ ਸਾਹਿਬਾ ਨਿੱਕੇ ਲਾ ਤੋਂ ਸੁਣਦੇ ਆਏ ਬਜ਼ੁਰਗਾਂ ਤੋਂ। ਇਹ ਕਹਾਣੀ, ਇੱਕ ਦਾਸਤਾਨ, ਤੇ ਫਿਰ ਅੱਜ ਹੈ ਤਾਂ ਸੀ ਬੜੀ ਦੇਰ ਦੀ ਇਹ ਚਾਹਤ ਸੀ ਵੀ ਚਲੋ ਯਾਰ ਇੱਥੇ ਗੇੜਾ ਮਾਰਾਂਗੇ, ਦੇਖਾਂਗੇ ਉਹ ਥਾਂ, ਬਈ ਇੱਕ ਪੁਰਾਣੀ ਯਾਦ, ਇੱਕ ਪੁਰਾਣਾ ਖਾਬ ਜਿੱਦਾਂ ਬੰਦਾ ਦੇਖਦਾ, ਤੇ ਉਹ ਇਦਾਂ ਹੀ ਮਾਲੂਮ ਹੋਇਆ ਉੱਥੇ ਜਾ ਕੇ ਨਾ, ਵੀ ਦੇਖ ਰਹੇ ਆ ਜਿਵੇਂ ਪਿੱਛਾ ਬਾਰੀ ਖੋਲ ਕੇ, ਜਿਵੇਂ ਬੰਦਾ ਨਹੀਂ ਬਾਹਰ ਦੇਖਦਾ, ਇਦਾਂ ਬਾਰੀ ਖੋਲ ਕੇ ਅਸੀਂ 450 ਸਾਲ ਪਿੱਛਾ ਦੇਖਿਆ, ਉਸ ਯਾਦ ਨੂੰ ਤਾਜ਼ਾ ਕਰਕੇ। ਬਾਕੀ ਰਾਣਾ ਸਾਹਿਬ ਉੱਥੇ ਬੜੀ ਬਰੀਕੀ ਦੇ ਵਿੱਚ ਇਸ ਦਾਸਤਾਨ ਨੂੰ ਪੜ੍ਹਿਆ ਵੀ ਇਹਨਾਂ ਨੇ, ਇਹ ਜਾਣਦੇ ਵੀ ਨਹੀਂ। ਪੜ੍ਹੀ ਤਾਂ ਜੀ ਇਹ ਬੰਦੇ ਨੇ ਹੋਈ ਆ, ਜੇ ਕਿਸੇ ਨੇ ਪੜ੍ਹੀ ਨਹੀਂ ਤੇ ਉਹਨੇ ਸੁਣੀ ਆ, ਤੇ ਸੁਣੀ ਕਿਹਦੇ ਰਾਹੀਂ ਆ? ਉਹ ਨਾਮ ਆ ਜੀ ਆਲਮ ਲਵਾਰ। ਇਹ ਮਿਰਜ਼ਾ ਜੱਟ ਦੀ ਦਾਸਤਾਨ ਉਹਨਾਂ ਨੇ ਪੜ੍ਹੀ। ਹੁਣ ਇਹ ਰਾਣਾ ਸਾਹਿਬ ਦੱਸਣਗੇ ਕਿ ਮਿਰਜ਼ਾ ਸਾਹਿਬ ਨੇ ਉਹਨਾਂ ਨੂੰ ਨਾਮ ਦਿੱਤਾ ਕਿ ਆਲਮ ਲਵਾਰ ਨੇ ਮਿਰਜ਼ਾ ਸਾਹਿਬ ਨੂੰ ਜਿਹੜਾ ਆ ਉਹ ਜਗਾਇਆ। ਦੇਖੋ ਜੀ, ਇਹ ਦੋਨੇ ਚੀਜ਼ਾਂ ਜਿਹੜੀਆਂ ਵਾ ਨਾ, ਇਹ ਹੈ ਕਿ ਆਲਮ ਲੁਹਾਰ ਦਾ ਨਾਮ ਮਿਰਜ਼ੇ ਜੱਟ ਦੀ ਵਜ੍ਹਾ ਤੋਂ ਆ, ਤੇ ਮਿਰਜ਼ਾ ਜੱਟ ਜਿਹੜਾ ਘਰ ਜਿਹੜਾ ਨਾ ਆਲਮ ਲੁਹਾਰ ਦੀ ਵਜ੍ਹਾ ਤੋਂ। ਤੇ ਕਿਉਂਕਿ ਸ਼ੁਰੂ ਤੋਂ ਹੀ ਜਿਹੜਾ ਬਚਪਨ ਤੋਂ ਤੁਸੀਂ ਜਦੋਂ ਸੁਣਦੇ ਆ ਨਾ ਆਲਮ ਲੁਹਾਰ ਨੂੰ, ਕਹਿੰਦਾ ਵੀ ਹਾਂ ਵੀ ਜੋੜੀ ਵਾਲਿਆ ਮਿਰਜ਼ਾ ਫਲਾਂ ਜਗ੍ਹਾ ਤੋਂ ਫਲਾਂ ਜਗ੍ਹਾ ਟੁਰ ਪਿਆ, ਤੇ ਫਿਰ ਤੂੰ ਕੀ ਕਹਿਣਾ ਵਾ, ਤੇ ਉੱਥੋਂ ਫਿਰ ਆਪਣਾ ਉਹ ਸ਼ੁਰੂ ਕਰਦਾ ਵਾ। ਭਾਵੇਂ ਉਹ ਹਾੜੇ ਦੀ ਸ਼ਕਲ ਚ ਆ, ਤੇ ਭਾਵੇਂ ਉਹ ਕਿਸੇ ਵੀ ਯਾਨੀ ਕਿ ਸਟੇਜ ਤੇ ਕਿਤੇ ਵੀ ਗੱਲ ਹੈ, ਉਹ ਆਲਮ ਲੁਹਾਰ ਨੇ ਜਿਸ ਤਰ੍ਹਾਂ ਮਿਰਜ਼ਾ ਗਾਇਆ ਨਾ, ਇਸ ਹਿਸਾਬ ਨਾਲ ਮਿਰਜ਼ਾ ਕਿਸੇ ਨੇ ਗਾਇਆ ਨਹੀਂ। ਤੇ ਬਾਕੀ ਦੇਖੋ, ਇਹ ਦਾਸਤਾਨ ਹੋਰ ਵੀ ਬੰਦਿਆਂ ਨੇ ਲਿਖੀ ਆ, ਹਾਫਿਜ਼ ਬਰਗੁਰਦਾਰ ਨੇ ਲਿਖੀ ਆ, ਲੇਕਿਨ ਜਿਹੜਾ ਇਹਦਾ ਰਾਈਟਰ ਹੈ ਨਾ ਪੀਲੂ ਹਾਂ, ਵੱਡਾ ਨਾਮ, ਹਾਂ ਬੜਾ ਨਾਮ ਆ, ਉਸਨੇ ਯਾਨੀ ਕਿ ਜਿਹੜਾ ਵਾ ਇਸ ਦਾਸਤਾਨ ਤੋਂ ਸ਼ੋਹਰਤ ਪਾਈ, ਔਰ ਇਸ ਦਾਸਤਾਨ ਨੂੰ ਸ਼ੋਹਰਤ ਦਿੱਤੀ। ਕਿਆ ਬਾਤ ਹੈ। ਸ਼ੋਹਰਤ ਦਿੱਤੀ ਨਹੀਂ, ਬਲਕਿ ਇਸ ਦਾਸਤਾਨ ਨੇ ਉਹਨਾਂ ਨੂੰ ਸ਼ੋਹਰਤ ਦਿੱਤੀ, ਕਿਉਂਕਿ ਉਹ ਲਿਖ ਕੇ ਜਦੋਂ ਉਹ 400 ਸਾਲ ਪਹਿਲਾਂ, ਅੰਜਮ ਸਾਹਿਬ ਨੇ ਵੀ ਇਹ ਜਿਸ ਤਰ੍ਹਾਂ ਦੱਸਿਆ ਬਲੌਗ ਵਿੱਚ ਵੀ ਆਪਣੇ ਦੱਸੀ ਇਹ ਗੱਲ, ਵੀ ਉਹ 400 ਸਾਲ ਪਹਿਲਾਂ ਜਦੋਂ ਇੱਥੇ ਦਾਨਾਬਾਦ ਆਏ, ਇੱਥੇ ਦੇ ਲੋਕਾਂ ਨੇ ਉਹਨਾਂ ਨੂੰ ਇਹ ਦਾਸਤਾਨ ਸੁਣਾਈ। ਉਹਨਾਂ ਨੇ ਫਿਰ ਉਹਨੂੰ ਜਿਹੜਾ ਆ ਇੱਕ ਨਜ਼ਮ ਦਾ ਰੂਪ ਦਿੱਤਾ, ਇੱਕ ਸ਼ਕਲ ਦੇਤੀ, ਕੱਪੜੇ ਪਵਾਤੇ। ਜਦੋਂ ਉਸ ਤੋਂ ਬਾਅਦ ਫਿਰ ਇਸ ਦਾਸਤਾਨ ਨੇ ਉਹਨਾਂ ਦਾ ਨਾਮ ਜ਼ਿੰਦਾ ਕਰਤਾ, ਵੀ ਅੱਜ ਤੱਕ ਲੋਕ ਇਹ ਗੱਲ ਕਰਦੇ ਆ ਕਿ ਪਿੱਲੂ ਦੀ ਲਿਖੀ ਹੋਈ ਕੀ ਕਿਹਾ ਮਿਰਜ਼ਾ। ਅੱਜ ਤਾਂ ਵਾਰਿਸ ਸ਼ਾਹ ਸਾਹਿਬ ਨੇ ਲਿਖੀ ਆ, ਹੀਰ ਵਾਰਿਸ ਸ਼ਾਹ ਕਿਤਾਬਾਂ ਦਾ, ਉਹ ਵੀ ਨਸਰੀ ਸ਼ਕਲ ਆ, ਨਸਰੀ ਨਹੀਂ ਆ, ਉਹ ਵੀ ਇਹੀ ਆ ਜਿਸ ਤਰ੍ਹਾਂ ਕਿ ਨਜ਼ਮ ਦੀ ਸ਼ਕਲ, ਮਨਜ਼ੂਮ ਦਾਸਤਾਨ ਨਾਮ ਆਏ ਸਾਰੀ, ਨਜ਼ਮ ਦੀ ਸ਼ਕਲ। ਅੱਛਾ, ਹੋਰ ਕੋਈ ਗੱਲਬਾਤ ਅੰਜਮ ਸਾਹਿਬ, ਕੋਈ ਇਹਦੇ ਹਵਾਲੇ ਨਾਲ ਕੋਈ ਸਿੱਖਿਆ ਉਹ ਜਿਹੜੀ ਤੁਸੀਂ ਗੱਲ ਕਰ ਦਿੰਦੇ ਆ? ਗੱਲ ਕਰਨ ਲੱਗਾ ਸੀ, ਕੋਈ ਸ਼ੈ ਐਸੀ ਹੁੰਦੀ ਆ, ਰਾਣਾ ਸਾਹਿਬ ਵੀ ਅਕਸਰ ਇਸ ਗੱਲ ਨੂੰ ਕਰਦੇ ਹੁੰਦੇ ਆ, ਕੋਈ ਤੁਸੀਂ ਐਸੀ ਤਹਿਰੀਰ ਪੜ੍ਹਦੇ ਆ, ਤੁਹਾਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹਨੇ ਲਿਖੀ ਹੈ ਪੜ੍ਹਨ ਤੋਂ ਪਹਿਲਾਂ। ਤੁਸੀਂ ਜਦੋਂ ਉਹਨੂੰ ਪੜ੍ਹ ਲੈਂਦੇ ਆ ਨਾ, ਤੁਹਾਡੇ ਅੰਦਰ ਇੱਕ ਨਾ ਹੋਪ ਜਾਗਦੀ ਆ ਵੀ ਯਾਰ ਉਹ ਖੁਰਾ ਕੱਢਾਂ, ਵੀ ਜਿਹਨੇ ਲਿਖੀ ਹੈ ਉਹਦੇ ਖੁਰਾ ਕੱਢਣ ਦੀ ਕਈ ਗੱਲਾਂ ਰਲ ਜਾਂਦੀਆਂ, ਉਹਦੇ ਨਾਲ ਲਿਖਾਰੀ ਨਾਲ ਇੱਕ ਤੁਹਾਡਾ ਰਿਸ਼ਤਾ ਬਣ ਜਾਂਦਾ। ਮਿਰਜ਼ਾ ਸਾਹਿਬਾ ਤੋਂ ਪਹਿਲਾਂ ਉਸਤਾਦ ਪੀਲੂ ਦਾ ਕਿਸੇ ਨੂੰ ਨਹੀਂ ਪਤਾ। ਜਦੋਂ ਮਿਰਜ਼ਾ ਸਾਹਿਬਾ ਬੰਦਿਆਂ ਨੇ ਪੜ੍ਹੀ ਘੱਟ ਨੇ, ਸੁਣੀ ਬਹੁਤਿਆਂ ਨੇ, ਸੁਣਾਈ ਆਲਮ ਲੁਹਾਰ, ਸੁਣੀ ਆ ਤੇ ਉਸ ਤੋਂ ਬਾਅਦ ਉਹਦਾ ਖੁਰਾ ਕੱਢਿਆ। ਇਹ ਮਿਰਜ਼ਾ ਸਾਹਿਬਾ ਦਾ ਜਿਹੜਾ ਕਿੱਸਾ ਨਾ, ਇਹ ਲੋਕਾਂ ਨੂੰ ਖੁਰਾ ਕੱਢ ਕੇ ਤੇ ਉਸਤਾਦ ਪੀਲੂ ਦੇ ਬੂਹੇ ਤੇ ਲੈ ਗਿਆ। ਇਹ ਹੁੰਦਾ ਲਿਖਾਰੀ, ਇਹ ਹੁੰਦੀ ਪਛਾਣ ਕਰਾ ਦੇਣੀ। ਹਾਂਜੀ ਬਿਲਕੁਲ, ਮਿਰਜ਼ਾ ਸਾਹਿਬਾ ਨੇ ਆਪਣੇ ਲਿਖਾਰੀ ਦੀ ਪਛਾਣ ਕਰਾਈ ਆ। ਹਾਏ ਹਾਏ ਕੀ ਬਾਤ। ਹਾਂਜੀ, ਕੀ ਬਾਤ ਕਰ। ਬਹਰਹਾਲ ਜਿਹੜੇ ਪੀਲੂ ਉਸਤਾਦ ਪੀਲੂ ਦਰਵੇਸ਼ ਸਿਫਤ ਇੱਕ ਇਨਸਾਨ ਸੀ, ਠੀਕ ਹੈ। ਉਹਦੇ ਤੇ ਕੰਟਰੀਬਿਊਸ਼ਨ ਵੀ ਹੈ ਰਾਣਾ ਸਾਹਿਬ। ਕਈ ਲੋਕ ਕਹਿੰਦੇ ਆ ਕਿ ਹਿੰਦੂ ਸੀ, ਕਈ ਕਹਿੰਦੇ ਮੁਸਲਮਾਨ ਸੀ, ਲੇਕਿਨ ਉਹ ਇੱਕ ਦਰਵੇਸ਼ ਮੁਸਲਮਾਨ ਆਦਮੀ, ਉਸ ਇਨਸਾਨ ਸੀ।
ਨਹੀਂ ਤੇ- ਜੀ, ਉਹ ਹੈਂ? ਮੈਂ ਤੁਹਾਡੇ ਮੂੰਹ 'ਚ ਗੁਲਾਬ ਦਾ ਫੁੱਲ, ਮੈਂ ਤੁਹਾਨੂੰ ਬੜੇ ਵਸੂਖ ਨਾਲ ਇਹ ਗੱਲ ਕਰਦਾ ਕਿ ਉਹ ਮੁਸਲਮਾਨ ਹਾਂਜੀ ਹਾਂਜੀ ਮੈਂ ਵੀ ਇਹ ਉਸਤਾਦ ਕਰਦਾ। ਬਿੱਲੋ ਮੁਸਲਮਾਨ ਸੀ। ਹੂੰ, ਸਾਡੇ ਪੰਜਾਬ ਦੇ ਵਿੱਚ ਇਸ ਟਾਈਮ ਕਬਰ ਆ ਉਹਨਾਂ ਦੀ, ਹਾਂਜੀ ਤੇ ਜੰਮ ਉਹਨਾਂ ਦਾ ਅੰਮ੍ਰਿਤਸਰ ਦਾ ਸੀ। ਹਾਂ ਹਾਂਜੀ, ਅਸੀਂ ਉਹਨਾਂ ਦੇ ਬਾਰੇ 'ਚ ਪੜ੍ਹਿਆ, ਰਾਣਾ ਸਾਹਿਬ ਨੇ ਵੀ ਪੜ੍ਹਿਆ, ਬੜੀ ਅਸੀਂ ਬਰੀਕੀ ਦੇ ਵਿੱਚ ਬੜੀ ਇਤਮਾਦ ਦੇ ਨਾਲ ਮੈਂ ਗੱਲ ਕਰਦਾ ਕਿ ਉਸਤਾਦ ਬਿੱਲੂ ਹੁਰੀ ਮੁਸਲਮਾਨ ਸੀ। ਹਾਂ ਮੈਂ ਵੀ ਇਹੀ ਗੱਲ ਕਰ ਰਿਹਾ ਕਿ ਉਹ ਮੁਸਲਮਾਨ ਸੀ। ਇਹ ਬਾਹਰਲੇ ਜਿਹੜੇ ਕੁਝ ਲਿਖਣ ਵਾਲੇ ਆ ਨਾ ਜੀ, ਉਹ ਉਹਦੇ ਵਿੱਚ ਇਹ ਰਾਏ ਰੱਖਦੇ ਆ। ਮੈਂ ਉਹ ਪੜ੍ਹਿਆ, ਮੈਂ ਵੀ ਇਹੀ ਗੱਲ ਕਰਦਾ। ਲੇਕਿਨ ਉਹ ਇਸ ਟਾਈਮ ਸਾਡੇ ਜੀ ਪੰਜਾਬ ਦੇ ਵਿੱਚ ਚਕਵਾਲ ਦਾ ਇੱਕ ਸ਼ਹਿਰ ਆ ਰਾਣਾ ਸਾਹਿਬ। ਨਹੀਂ ਉਹ ਹੈ ਜੀ ਜੋਰਾਬਾਦ ਦੀ ਤਹਿਸੀਲ ਹੈ ਨੂਰਪੁਰ ਥਲ। ਨੂਰਪੁਰ ਥਲ ਦੇ ਕਰੀਬ ਜਿਹੜੀ ਹੈ ਨਾ ਇੱਕ ਜਗ੍ਹਾ, ਉਸ ਜਗ੍ਹਾ ਦਾ ਨਾਮ ਵੀ ਪੀਲੂ ਬੈਂਸ। ਹਾਂ ਉੱਥੇ ਉਹਨਾਂ ਦਾ ਜਿਹੜਾ ਵਾ ਨਾ ਮਕਬਰਾ ਮਜ਼ਾਰਾ ਤੇ ਪਿਛਲੇ ਇਹ ਸਾਲਾਂ ਵਿੱਚ ਕਾਫੀ ਯਾਨੀ ਕਿ ਜਿਹੜਾ ਵਾ ਕੰਮ ਸ਼ਮ ਹੋਇਆ ਵਾ, ਕੋਈ ਪ੍ਰੋਪਰ ਸ਼ਕਲ ਹੈ ਉਹਨਾਂ ਦੀ ਕਬਰ ਤੇ ਮਜ਼ਾਰ ਹੈ। ਤੇ ਉੱਥੇ ਵੀ ਇਨਸ਼ਾਅੱਲਾ ਤਾਲਾ ਜਿਹੜਾ ਵਾ ਨਾ ਜਾਵਾਂਗੇ। ਤੇ ਅਸੀਂ ਸੋਚਿਆ ਸੀ ਕਿ ਜਿਹੜੇ ਸਾਡੇ ਹੈ ਨਾ ਪੰਜਾਬ ਦੇ ਵੱਡੇ ਕਰੈਕਟਰ, ਅਸੀਂ ਕਮ ਸੇ ਕਮ ਉਹਨਾਂ ਦੀਆਂ ਜਿਹੜੀਆਂ ਯਾਦਗਾਰਾਂ ਤੇ ਦੇਖੀਏ। ਤੇ ਅੱਜ ਇਸ ਸਿਲਸਿਲੇ ਦੀ ਤਕਰੀਬਨ ਨਾ ਪਹਿਲੀ ਲੜੀ ਸੀ ਕਿ ਅਸੀਂ ਇਹ ਸਾਡੇ ਸਭ ਤੋਂ ਕਰੀਬ ਸੀ। ਹੁਣ ਅਸੀਂ ਇਨਸ਼ਾਅੱਲਾ ਤਾਲਾ ਜਿਹੜਾ ਵਾ ਨਾ ਬਾਕੀ ਵੀ ਜਗ੍ਹਾ ਤੇ ਜਿਹੜਾ ਵਾ ਨਾ ਜਾਵਾਂਗੇ ਤੇ ਉਹਨਾਂ ਉੱਤੇ ਹਾਂਜੀ ਹਾਂਜੀ ਰੂਹ ਨੂੰ ਬੜਾ ਸਕੂਨ ਮਿਲਿਆ ਜੀ ਉੱਥੇ ਜਾ ਕੇ। ਠੀਕ ਆ। ਤੇ ਇੱਕ ਪੜਨਾ ਸੁਣਨਾ ਉਹ ਤਾਂ ਆ ਹੀ ਰਹੇ ਸੀ, ਲੇਕਿਨ ਇੱਥੇ ਆ ਕੇ ਅੱਖਾਂ ਨਾਲ ਦੇਖਿਆ ਸਾਡੇ ਹੈ ਵੀ ਬੜਾ ਨੇੜੇ ਸੀ। ਇੱਕ ਚੀਜ਼ ਦਾ ਬੜਾ ਅਫਸੋਸ ਹੋਇਆ ਕਿ ਇੱਕ ਇਹ ਹੁਣ ਐਡੀ ਵੱਡੀ ਦਾਸਤਾਨ ਆ ਤੇ ਐਡਾ ਵੱਡਾ ਕਰੈਕਟਰ ਆ, ਹਾਂ ਤੇ ਉੱਥੋਂ ਬਾਹਰੋਂ ਵੀ ਦੇਖਣ ਆਉਂਦੇ ਆ ਲੋਕ, ਇੱਥੋਂ ਵੀ ਆਉਂਦੇ ਆ। ਵੈਸੇ ਤਾਂ ਸਾਡਾ ਲੋਕ ਵਿਰਸਾ ਵੀ ਕਦੇ ਬੜਾ ਜਾਗ ਪੈਂਦਾ ਤੇ ਕਦੇ ਉਹਨਾਂ ਨੂੰ ਆ ਜਾਏ ਤੇ ਫਿਰ ਉਹ ਧੜਾਧੜ ਲੱਗ ਜਾਂਦੇ ਆ ਫਿਲਮਾਂ ਬਣਾਉਣ ਤੇ ਵੀ ਉਸ ਦਾ ਰਸਤਾ ਨਹੀਂ ਬਰਾਬਰ ਹੈ। ਤੇ ਸੜਕ ਬੜੀ ਟੁੱਟੀ ਫੁੱਟੀ ਯਾਰ, ਬਲਕਿ ਆਖਰੀ ਮਰਬਾ ਜਿਹੜਾ ਵਾ ਉਹ ਤਾਂ ਬਾਰਿਸ਼ ਪੈ ਜੇ ਤੇ ਫਿਰ ਉਹ ਪੈਦਲ ਜਾਣੇ ਵਾਲੀ ਸੂਰਤ ਹਾਲ ਆ। ਤੇ ਇਹ ਹੈ ਕਿ ਇੱਕ ਦੇਖੋ ਜੀ ਇੱਥੇ ਕਲਚਰਲ ਪ੍ਰੋਗਰਾਮ ਅਗਰ ਹੁੰਦੇ ਆ ਤੇ ਇਹ ਹੁਣ ਇੱਕ ਐਡੀ ਵੱਡੀ ਤਸਨੀਫ ਆ, ਉਸ ਤਸਨੀਫ ਦੇ ਪੜ੍ਹਨ ਵਾਲੇ ਗਾਣ ਵਾਲੇ ਜਦੋਂ ਆਉਣਗੇ ਤੇ ਉੱਥੇ ਕੋਈ ਰਸਤਾ ਤਾਂ ਹੋਣਾ ਚਾਹੀਦਾ ਬਰਾਬਰ। ਹਾਂ ਸਹੀ ਗੱਲ ਬਿਲਕੁਲ ਜੀ। ਸਾਡੀ ਸਰਕਾਰਾਂ ਨੂੰ ਇਸ ਪਾਸੇ ਤਵੱਜਾ ਦੇਣੀ ਚਾਹੀਦੀ ਆ। ਸਾਡੇ MP MNA ਹਜ਼ਰਾਤ ਜਿਹੜੇ ਹੈਗੇ ਆ, ਉੱਥੇ ਕਮ ਸੇ ਕਮ ਰੋਡ ਤਾਂ ਅੱਛਾ ਹੋਣਾ ਚਾਹੀਦਾ। ਅਗਰ ਬਾਕੀ ਕੁਝ ਨਹੀਂ ਕਰ ਸਕਦੇ, ਬਾਕੀ ਤੇ ਦੇਖਭਾਲ ਆ ਜਿਹੜੀ ਉਹ ਤਾਂ ਉੱਥੇ ਦੇ ਉਹਨਾਂ ਦੀ ਲੜੀ 'ਚੋਂ ਇੱਕ ਬਜ਼ੁਰਗ ਆ ਵਲੈਤ ਰਾਏ ਵਲੈਤ ਸਾਹਿਬ, ਉਹ ਬੈਠੇ ਆ, ਉਹ ਕਰ ਹੀ ਰਹੇ ਆ। ਹੋਰ ਕੁਝ ਜੀ ਰਾਣਾ ਸਾਹਿਬ ਜਾਂ ਅੰਜਮ ਸਾਹਿਬ ਕੋਈ ਗੱਲ ਤੁਹਾਡੇ ਜ਼ਿਹਨ 'ਚ ਆਉਂਦੀ ਹੋਵੇ? ਨਹੀਂ ਤਾਂ ਫਿਰ ਸਾਡਾ ਸ਼ਹਿਰ ਜਿਹੜਾ ਸਬੂਤ ਨਹੀਂ। ਤੁਸੀਂ ਥੋੜੀ ਜੀ ਉਹਨੂੰ ਕਰ ਲਓ ਜਾਮਿਆ ਕਰਕੇ ਤੇ ਇਹਨੂੰ ਰਾਣਾ ਸਾਹਿਬ ਕੋਲੋਂ ਥੋੜੀ ਜਿਹੀ ਸੁਣੋ ਵੀ ਨਾ, ਵੀ ਉਹ ਦਾਸਤਾਨ ਦੀ ਮੋਟੀ ਜੀ ਗੱਲ ਹੈ। ਮਤਲਬ ਮੈਨੂੰ ਚਦੜਾ ਹੱਥ ਨਾ ਲਾਵੀਂ, ਹਾਏ ਓਏ ਮਿਰਜ਼ੇ ਦੀ ਹਾਂ ਮੰਗ। ਹਾਂ ਉੱਥੇ ਫੁੱਲ ਗੁਲਾਬ, ਉੱਥੇ ਖਿੜਦੇ ਫੁੱਲ ਗੁਲਾਬ ਦੇ, ਜਿੱਥੋਂ ਜਾਵੇ ਮਿਰਜ਼ਾ ਲੰਘ। ਜਿੱਥੋਂ ਜਾਵੇ ਮਿਰਜ਼ਾ ਲੰਘਾ ਨਹੀਂ ਹੈ। ਹਾਂਜੀ, ਤੇ ਉਹ ਤੁਸੀਂ ਮੋਟੀ ਜੀ ਗੱਲ ਦੱਸੋ ਨਾ ਵੀ ਉਹ ਕਹਾਣੀ ਦਾਸਤਾਨ ਕਹਾਣੀ ਇਹ ਆ ਹਾਂ ਕਿ ਮਿਰਜ਼ਾ ਜਿਹੜਾ ਵਾ ਨਾ ਉਹ ਖਰਲ ਜੱਟ ਸੀ ਤੇ ਇੱਥੇ ਦਾਨਾਬਾਦ ਦਾ ਰਹਿਸ਼ੀ ਸੀ, ਯਾਨੀ ਕਿ ਲੈਲਪੁਰ ਆਪਣਾ ਜਿਹੜਾ ਜ਼ਿਲ੍ਹਾ ਵਾ ਜੜ੍ਹਾਂ ਵਾਲੇ ਦੀ ਤਹਿਸੀਲ। ਤੇ ਇੱਥੋਂ ਗਿਆ ਵਾ ਉਹ, ਤੇ ਜਿਹੜੀ ਹੈ ਆ ਸਾਹਿਬਾ ਜਿਹੜੀ ਹੈ ਨਾ ਸਿਆਲ ਜੱਟੀ ਸੀ। ਤੇ ਉਸ ਦੇ ਬਾਪ ਦਾ ਨਾਮ ਖੀਵਾ ਵਾ ਤੇ ਖਾਨ ਖੀਵਾ ਇੱਕ ਜਗ੍ਹਾ ਵਾ ਉੱਥੇ ਜ਼ਿਲ੍ਹਾ ਝੰਗ 'ਚ, ਉੱਥੇ ਦੀ ਉਹ ਰਹਿਸ਼ੀ ਸੀ। ਤੇ ਰਿਸ਼ਤੇ 'ਚ ਯਾਨੀ ਕਿ ਜਿਹੜਾ ਵਾ ਨਾ ਦੁੱਧ ਰਜ਼ਾਈ ਭੈਣ ਭਾਈ ਸੀ, ਸਾਹਿਬਾਂ ਦਾ ਬਾਪ ਤੇ ਮਿਰਜ਼ੇ ਦੀ ਮਾਂ, ਤੇ ਉਹ ਮਾਮਾ ਲੱਗਦਾ ਸੀ ਇਸ ਦਾ। ਅੱਛਾ ਹਾਂ, ਤੇ ਉੱਥੇ ਉਹ ਮਿਰਜ਼ੇ ਦਾ ਬਚਪਨ ਉੱਥੇ ਗੁਜ਼ਰਿਆ ਵਾ, ਸਾਹਿਬਾਂ ਦੇ ਨਾਲ ਇਕੱਠੇ ਹੀ ਪੜ੍ਹੇ ਆ ਮਦਰਸੇ 'ਚ। ਤੇ ਉੱਥੇ ਉਸ ਤੋਂ ਬਾਅਦ ਮਿਰਜ਼ਾ ਫਿਰ ਇੱਥੇ ਆ ਗਿਆ ਵਾ। ਤੇ ਉਸ ਤੋਂ ਬਾਅਦ ਮਿਰਜ਼ੇ ਨੂੰ ਪਤਾ ਲੱਗਿਆ ਕਿ ਜਿਹੜੀ ਸਾਹਿਬਾਂ ਵਾ ਨਾ ਉਸ ਦਾ ਰਿਸ਼ਤਾ ਕਿਤੇ ਹੋਰ ਕਰ ਦਿੱਤਾ ਗਿਆ ਵਾ ਤੇ ਦਿਨ ਤੈਅ ਕਰ ਦਿੱਤੇ ਗਏ ਆ। ਤੇ ਉਹ ਆਪਣੀ ਮੰਗੇਤਰ ਨੂੰ ਲੈਣ ਲਈ ਗਿਆ ਵਾ ਤੇ ਉੱਥੋਂ ਲੈ ਕੇ ਆਇਆ ਵਾ। ਤੇ ਰਸਤੇ 'ਚ 5-6 ਮੀਲ ਦਾ ਸਿਰਫ ਫਾਸਲਾ ਰਹਿ ਗਿਆ ਸੀ। ਉਹ ਥੱਕ ਗਿਆ, ਉਹਨੇ ਕਿਹਾ ਅਸੀਂ ਸੁਸਤਾ ਲਈਏ ਤੇ ਫਿਰ ਜਿਹੜਾ ਵਾ ਨਾ ਪਹੁੰਚ ਜਾਂਦੇ ਆ। ਕੁਛ ਲੋਕੀ ਇਹ ਵੀ ਕਹਿੰਦੇ ਕਿ ਉਸ ਦਿਨ ਉਹਦੀ ਭੈਣ ਦੀ ਸ਼ਾਦੀ ਸੀ, ਵੀ ਉਹਨੇ ਕਿਹਾ ਵੀ ਗਹਿਮੀਆਂ ਜ਼ਰਾ ਉਹ ਸਿਲਸਿਲਾ ਜਿਹੜਾ ਨਾ ਖਤਮ ਹੋ ਜੇ, ਮੈਂ ਯਾਨੀ ਕਿ ਜਿਹੜਾ ਵਾ ਨਾ ਸਕੂਨ ਨਾਲ ਜਾਵਾਂ। ਮੈਂ ਥੋੜੀ ਜਿਹੀ ਦਰਖਾਸਤ ਕਰਦਾ ਵਾਂ, ਇਹ ਨਾ ਭੈਣ ਦੀ ਸ਼ਾਦੀ ਹੈ ਸੀ, ਹਾਂ ਪਰ ਉਹ ਗਹਿਮੀ ਇਹ ਕਰਕੇ ਨਹੀਂ, ਉਧਰੋਂ ਉਹਦੇ ਵੀ ਤਾਂ ਵਿਆਹ ਹੋਣ ਲੱਗਿਆ ਸੀ। ਜੇ ਉਹ ਭੈਣ ਦੇ ਵਿਆਹ ਕਰਕੇ ਰੁਕ ਜਾਂਦਾ ਮਿਰਜ਼ਾ ਤੇ ਉਧਰੋਂ ਸਾਹਿਬਾ ਵਿਆਹੀ ਜਾਣੀ ਸੀ। ਨਹੀਂ ਉਹ ਉਸ ਦਿਨ ਇੱਥੇ ਜਿਹੜਾ ਰੁਕਿਆ ਨਾ,
ਵੀ ਉਸ ਜਿਹੜਾ ਸਾਹ ਲਿਆ ਨਾ ਉਹਨੇ ਇੱਥੇ ਜਿਸ ਜਗ੍ਹਾ ਤੇ ਹਾਂਜੀ ਮਾਰਿਆ, ਹਾਂ, ਜਿਸ ਜਗ੍ਹਾ ਤੇ ਉਹ ਕਤਲ ਹੋਇਆ, ਹਾਂ, ਜਿਹੜੀ ਜਗ੍ਹਾ ਇੱਕ ਤੇ ਨੁਕਤੇ ਕਤਲ ਦਾ ਹੋਇਆ, ਨਾਮ ਹੀ ਹੈ ਰਾਣਾ ਸਾਹਿਬ। ਵਾਹ। ਜਿੱਥੇ ਉਹ ਕਤਲ ਹੋਇਆ ਨਾ, ਹਾਂ। ਉਹਨੇ ਕਿਹਾ ਵੀ ਇਸ ਟਾਈਮ ਜਿਹੜਾ ਨਾ ਉੱਥੇ ਘਰ ਮਹਿਮਾਨਾਂ ਦਾ ਰਸ਼ ਹੋਣਾ ਵਾ, ਹਾਂ। ਉਹ ਫਿਰ ਪੁਰਾਣੇ ਵਸੇਬ ਦੇ ਤਹਿਤ ਜਿਹੜਾ ਨਾ ਅੱਛੀ ਨਹੀਂ ਲੱਗੇਗੀ ਗੱਲ ਕਿ ਕੁੜੀ ਕੱਢ ਲਿਆਇਆ ਵਾ। ਹਾਂਜੀ। ਉਹਨੇ ਕਿਹਾ ਕਿ ਨਹੀਂ, ਮੈਂ ਇੱਥੇ ਜਿਹੜਾ ਵਾ ਨਾ ਜ਼ਰਾ ਵੇਲ ਹੁੰਦੀ ਆ ਤੇ ਫਿਰ ਜਿਹੜਾ ਵਾ ਨਾ ਚੱਲਦਾ ਵਾ। ਤੇ ਪਿੱਛੋਂ ਉਹ ਵੀ ਜਿਹੜੇ ਸਾਹਿਬਾਂ ਦੇ ਭਾਈ ਆ ਖਾਨ ਸ਼ਮੀਰ, ਤੇ ਉਹ ਵੀ ਆਪਣਾ ਬਾਹਰ ਦੇ ਨਾਲ ਚੱਦੜ ਜਿਨ੍ਹਾਂ ਨਾਲ ਮੰਗੀ ਸ਼ਾਦੀ ਸੀ ਉਹਦੀ, ਉਹ ਵੀ ਆ ਗਏ। ਤੇ ਇੱਥੇ ਜਦੋਂ ਫਿਰ ਪਹੁੰਚੇ ਆ ਜਿੱਥੇ ਕਿ ਛਪੜੀ ਆ, ਕਹਿੰਦੇ ਜਦੋਂ ਉਹਨਾਂ ਨੇ ਕੁੱਤੇ ਆਏ ਪਹਿਲੇ ਬੜੇ ਆ ਛਪੜੀ 'ਚ, ਤੇ ਮਿਰਜ਼ਾ ਉਦੋਂ ਤੋਂ ਸੁੱਤਾ ਹੋਇਆ ਸੀ, ਸਾਹਿਬਾਂ ਨੇ ਉਠਾਇਆ ਵੀ ਬਾਹਰ ਤਾਂ ਆ ਗਈ ਆ ਤੇ ਹੁਣ ਤਾਂ ਸਾਈਂ ਸਿਰ ਤੇ ਪਹੁੰਚ ਗਏ ਆ। ਤੇ ਜਦੋਂ ਅਸਲ 'ਚ ਇੱਥੇ ਬੜਾ ਇੱਕ ਅਲਮੀਆ ਹੋਇਆ ਕਿ ਮਿਰਜ਼ਾ ਦਾ ਤੀਰ ਅੰਦਾਜ਼ ਬਹੁਤ ਅੱਛਾ ਸੀ, ਉਹਦੇ ਬਾਰੇ 'ਚ ਬੜੀ ਅਫਸਾਨਵੀ ਗੱਲਾਂ ਵਾ। ਉਹ ਕਹਿੰਦੇ ਕਿ ਪਰਿੰਦੇ ਦੇ ਮੂੰਹ 'ਚ ਕੀੜਾ ਵਾ ਤੇ ਤੀਰ ਚਲਾਉਂਦਾ ਸੀ ਤੇ ਕੀੜਾ ਡਿੱਗ ਜਾਂਦਾ ਸੀ, ਜਾਂ ਅੰਬੀ ਆ ਤੇ ਜੀ ਉਹਨੇ ਮਾਰੀ, ਤੀਰ ਮਾਰਿਆ, ਅੰਬੀ ਡਿੱਗੀ, ਪਰਿੰਦੇ ਨੂੰ ਕੁਛ ਨਹੀਂ ਹੋਇਆ। ਉਹਨੂੰ ਸਾਹਿਬ ਨੇ ਯਾਨੀ ਕਿ ਤੀਰ ਅੰਦਾਜ਼ੀ ਉਸਦੀ ਬੜੀ ਕਹਾਣੀਆਂ ਵਾਲੇ ਹਿਸਾਬ ਦੀ ਆ। ਤੇ ਇੱਕ ਉਹਦੀ ਘੋੜੀ ਜਿਹੜੀ ਆ ਬੱਕੀ, ਉਹਦੇ ਬਾਰੇ ਚ ਇਹ ਆ ਕਿ ਉੜਦੀ ਆ, ਟੁਰਦੀ ਨਹੀਂ ਆ, ਤੇ ਹੈ ਮਾੜੀ ਜੀ ਸੀ। ਹਾਂ, ਹੈ ਮਾੜੀ ਜੀ ਸੀ। ਤੇ ਉਹਨੇ ਮਿਰਜ਼ੇ ਸਾਹਿਬਾਂ ਨੇ ਸੋਚਿਆ ਕਿ 360 ਤੀਰ ਆ, ਤੇ ਇਹਨੇ ਤਾਂ ਜਿਹੜਾ ਵਾ ਨਾ ਬਹੁਤ ਸਾਰਾ ਨੁਕਸਾਨ ਕਰਨਾ ਵਾ, ਮੇਰੇ ਭਾਈ ਤਾਂ ਕੋਈ ਨਹੀਂ ਬਚਣਾ ਹੈ। ਉਹਨੇ ਕਿਹਾ ਵੀ ਕਮ ਸੇ ਕਮ ਜਿਹੜਾ ਵਾ ਨਾ ਇਸ ਵਕਤੀ ਤੌਰ ਤੇ ਮੈਂ ਇਸ ਮਿਰਜ਼ੇ ਨੂੰ ਰੋਕਾਂ, ਬਾਅਦ ਕਰ ਲਾਂਗੀ। ਉਸਨੇ ਜਿਹੜਾ ਤੀਰ ਤੋੜ ਦਿੱਤੇ, ਤੇ ਮਿਰਜ਼ੇ ਦੀ ਜਦੋਂ ਅੱਖ ਖੁੱਲੀ, ਜਦੋਂ ਉਹਨੇ ਫਿਰ ਤੀਰ ਦੇਖਿਆ, ਤੀਰ ਤਾਂ ਟੁੱਟੇ ਹੋਏ ਸੀ, ਤੀਰ ਕਮਾਨ ਲਈ 4 ਤੀਰ ਸੀ, ਉਹ ਉਹਨੇ ਚਲਾਏ। ਉਹ ਖਾਨ ਸ਼ਮੀਰ ਨੂੰ, ਆਪਣਾ ਜਿਹੜਾ ਸਾਹਿਬਾ ਦਾ ਹੋਣੇ ਵਾਲਾ ਸ਼ੌਹਰ ਸੀ, ਉਹਨੂੰ, ਹੋਰ 1-2 ਬੰਦੇ ਯਾਨੀ ਕਿ, ਲੇਕਿਨ ਉਹਨਾਂ ਨੇ ਘੇਰਾ ਪਾ ਲਿਆ, ਮਿਰਜ਼ੇ ਨੂੰ ਉੱਥੇ ਹੀ ਮਾਰ ਦਿੱਤਾ। ਸਾਹਿਬਾਂ ਨੂੰ ਬਚਾਉਣ ਲਈ ਅੱਗੇ ਪਈ, ਲੇਕਿਨ ਸਾਹਿਬਾਂ ਨੂੰ ਵੀ ਉਹਨਾਂ ਨੇ ਇਹਨਾਂ ਗਲਾ ਘੋਟ ਕੇ ਮਾਰ ਦਿੱਤਾ। ਤੇ ਫਿਰ ਬੱਕੀ ਦਾ ਕਿਰਦਾਰ ਸ਼ੁਰੂ ਹੁੰਦਾ ਵਾ ਇੱਥੇ। ਘੋੜੀ ਹਾਂ, ਬੱਕੀ ਜਿਹੜੀ ਉਹ ਘੋੜੀ ਖਾਲੀ ਗਈ, ਜਦੋਂ ਉਹਨੂੰ ਤਾਂ ਸੋਚ ਰਹੇ ਸੀ ਕਿ ਮਿਰਜ਼ਾ ਸਾਹਿਬਾਂ ਨੂੰ ਲੈ ਕੇ ਆਏਗਾ, ਜਦੋਂ ਦੇਖਿਆ ਕਿ ਘੋੜੀ ਖਾਲੀ ਆ, ਤੇ ਫਿਰ ਉਹਨਾਂ ਨੂੰ ਫਿਕਰ ਹੋਈ ਕਿ ਘੋੜੀ ਆਪ ਹੀ, ਤੇ ਫਿਰ ਉਹ ਆਏ ਇੱਥੇ, ਜਦੋਂ ਲਾਸ਼ਾਂ ਦੇਖੀਆਂ ਉਹਨਾਂ ਨੇ ਇੱਥੇ ਹੀ ਦਫਨਾਤਾ। ਅੱਛਾ, ਇਹ ਵੀ ਗੱਲ ਆ ਕਿ ਐਡਾ ਵੱਡਾ ਕਬਰਸਤਾਨ ਸੀ ਲੇਕਿਨ ਉਹਨਾਂ ਨੇ ਉੱਥੇ ਕਬਰਸਤਾਨ 'ਚ ਨਹੀਂ ਦਫਨਾਇਆ, ਜਿੱਥੇ ਵਕੂਆ ਹੋਇਆ। ਹਾਂਜੀ, ਇਸ ਸਵਾਲ ਦਾ ਜਵਾਬ ਹੈ, ਲੇਕਿਨ ਉਹ ਫਿਰ ਸਾਰੀਆਂ ਗੱਲਾਂ ਜਿਹੜੀਆਂ ਨਾ ਜੀ, ਉਹ ਹਰ ਬੰਦਾ ਆਪਣੇ ਹਿਸਾਬ ਨਾਲ ਦੇਖਦਾ। ਹਾਂ, ਲੇਕਿਨ ਇਹ ਜਿੱਥੇ ਇਹ ਕਤਲ ਹੋਏ ਨਾ, ਉੱਥੇ ਹੀ ਇਹਨਾਂ ਦੀ ਕਬਰ। ਤੇ ਇਹ ਇਹਨਾਂ ਦੀ ਜਗੀਰ ਦਾ ਹੀ ਰਕਬਾ ਸੀ, ਤੇ ਇੱਥੇ ਹੀ ਯਾਨੀ ਕਿ ਜਿਹੜਾ ਵਾ ਨਾ ਫਿਰ ਦਫਨ ਕਰ ਦਿੱਤਾ ਗਿਆ। ਘੋੜੀ ਜਿਹੜੀ ਆ ਉਹ ਕੁਛ ਦਿਨ ਫਿਰਦੀ ਰਹੀ, ਇਸ ਤਰੀ ਕੁਛ ਨਹੀਂ ਉਹਨੇ ਖਾਧਾ ਪੀਤਾ, ਉਹ ਵੀ ਕੋਈ ਕੁਛ ਰਵਾਇਤ ਆ 15 ਦਿਨ, ਕੁਛ ਕਹਿੰਦੇ ਮਹੀਨੇ ਬਾਅਦ ਉਹਦੀ ਵੀ ਕਬਰ ਇੱਥੇ ਜਿਹੜੀ ਹੈ ਨਾ, ਉਹਦੀ ਵੀ ਕਬਰ ਉੱਥੇ। ਅੱਛਾ, ਫਿਰ ਇੱਕ ਹੋਰ ਆ, ਇੱਕ ਗਰਲ ਬੜਾ ਤਕੜਾ ਕਬੀਲਾ ਵਾ, ਰਾਏ ਅਹਿਮਦ ਖਾਨ ਗਰਲ, ਜਿਹੜਾ ਅੰਗਰੇਜ਼ਾਂ ਨਾਲ ਟੱਕਰ ਲੈਣੇ ਵਾਲਾ, ਉਸ ਤੋਂ ਪਹਿਲੇ ਵੀ ਗਰਲ ਯਾਨੀ ਕਿ ਬੜੇ ਤਕੜੀ ਕੌਮ ਸੀ। ਫਿਰ ਕਈ ਸਵਾਲ ਉੱਠਦਾ ਵੀ ਖਰਲਾਂ ਨੇ ਕੀ ਕੀਤਾ, ਵੀ ਆਪਣਾ ਬੰਦਾ ਜਿਹੜਾ ਵਾ ਮਰਵਾ ਲਿਆ, ਤੇ ਉਸ ਤੋਂ ਬਾਅਦ ਵੀ ਆਰਾਮ ਨਾਲ ਸੌਂ ਤਾਂ ਨਹੀਂ ਗਏ। ਨਹੀਂ, ਖਰਲਾਂ ਨੇ ਕਹਿੰਦੇ ਨਾ ਕਿ ਕੋਈ 300 ਜਿਹੜੇ ਸੰਡੇ ਜਿਹੜੇ ਆ, ਉਹਨਾਂ ਨੂੰ ਨੱਥਾਂ ਨਕੇਲਾਂ ਪਾਈਆਂ, ਉਹਨਾਂ ਤੇ ਚੜ੍ਹ ਕੇ ਗਏ, ਮੱਝਾਂ ਝੋਟੀਆਂ। ਉਹਨਾਂ ਨੇ ਕਿਹਾ ਘੋੜਿਆਂ ਦੇ ਗਏ, ਕਿਤੇ ਇਹ ਨਾ ਹੋਵੇ ਵੀ ਅੱਗੋਂ ਫਿਰ ਲੋਕੀ ਦੌੜਨ ਨਾ ਵਾਪਸ, ਵੀ ਮਰਾਂਗੇ ਜਾਂ ਮਾਰਾਂਗੇ ਵਾਲਾ ਜਿਹੜਾ ਵਾ ਨਾ। ਤੇ ਉੱਥੇ ਉਹਨਾਂ ਨੇ ਕਸ਼ਤੀਆਂ ਸਾੜ ਕੇ ਗਏ। ਹਾਂ, ਉੱਥੇ ਕਾਫੀ ਯਾਨੀ ਕਿ ਜਿਹੜਾ ਵੱਡੀ ਜੰਗ ਹੋਈ। ਉਸ ਤੋਂ ਬਾਅਦ ਬਲਕਿ ਇੱਥੋਂ ਕਹਿੰਦੇ ਨਾ ਫਿਰ ਉਹ ਅੰਗਰੇਜ਼ਾਂ ਦੇ ਦੌਰ, ਬਲਕਿ ਉਹ ਅੰਗਰੇਜ਼ਾਂ ਦਾ ਨਹੀਂ, ਮੁਗਲਾਂ ਦਾ ਹੀ ਦੌਰ ਸੀ, ਉਹਨਾਂ ਨੇ ਹਕੂਮਤ ਦੇ ਦੌਰ ਤੋਂ ਫਿਰ ਮੁਖਤਲਿਫ ਜਗ੍ਹਾ ਤੇ ਚਲੇ ਗਏ। ਤੇ ਇਸ ਤਰ੍ਹਾਂ ਦਾ ਯਾਨੀ ਕਿ ਜਿਹੜੀ ਹੈ ਦਾਸਤਾਨ ਹੈ। ਬਾਕੀ ਫਿਰ ਗਾਣੇ ਵਾਲੇ, ਫਿਰ ਫਿਲਮਾਂ ਦੀ ਸ਼ਕਲ, ਫਿਲਮਾਂ ਬਹੁਤ ਜ਼ਿਆਦਾ ਇਹਦੇ ਤੇ ਬਣੀਆਂ ਵਾ। ਪਹਿਲੇ ਇੱਕ ਖਾਮੋਸ਼ ਫਿਲਮ ਬਣੀ ਆ 1929 ਚ, ਫਿਰ 33 ਖਾਮੋਸ਼ ਉਹਦਾ ਨਾਂ ਸੀ? ਨਹੀਂ, ਉਹ ਸਾਇਲੈਂਟ, ਫਿਰ ਆਵਾਜ਼ ਨਹੀਂ ਹੁੰਦੀ ਸੀ ਫਿਲਮਾਂ ਸ਼ੁਰੂ ਚ। ਹਾਂ, ਉਹ ਬਣੀ। ਉਸ ਤੋਂ ਬਾਅਦ ਕੋਈ 33-35 ਚ ਹਿੰਦੀ ਫਿਲਮਾਂ ਬਣੀਆਂ, 39 ਚ ਇੱਕ ਫਿਲਮ ਬਣੀ। ਫਿਰ ਇੰਡੀਆ ਤੇ ਪਾਕਿਸਤਾਨ ਦੀ ਪਾਰਟੀਸ਼ਨ ਤੋਂ ਬਾਅਦ ਦੋਨੇ ਪਾਸੇ ਫਿਲਮਾਂ ਜਿਹੜੀਆਂ ਵਾ ਨਾ ਬਣੀਆਂ ਵਾ। ਤੇ ਨੂਰਜਹਾਂ ਨੇ ਵੀ ਇੱਕ ਕਾਰਬਨ ਫਿਲਮ 'ਚ ਨਾ ਕੀਤਾ ਵਾ ਕੰਮ। ਤੇ ਜਿਹੜੀ ਫਿਲਮ ਮਸ਼ਹੂਰ ਸੀ ਨਾ, ਮਸਰਤ ਸ਼ਹੀਨ ਤੇ ਸਧੀਰ ਵਾਲੀ ਫਿਲਮ ਸੀ, ਉਹਦੇ 'ਚ ख्वाजा खलील, ਉਹ ਬੜੀ ਤਕੜੀ ਫਿਲਮ ਸੀ, ਲੇਕਿਨ ਉਹ ਫਿਲਮ ਹਿੱਟ ਨਹੀਂ ਹੋਈ। ਫਿਲਮ ਜਿਹੜੀ ਹਿੱਟ ਹੋਈ ਨਾ, ਫਿਰ ਉਹ ਫਿਰਦੌਸ ਤੇ ਆਜ਼ਾਦ ਜ਼ਰਾਨੀ ਵਾਲੀ ਸੀ। ਉਹ ਜੋੜੀ ਉੱਥੋਂ ਸਨ 67 ਵਾਲੀ ਫਿਲਮ ਸੀ, ਉੱਥੋਂ ਬੜੀ ਹਿੱਟ ਹੋਈ। ਉਸ ਤੋਂ ਬਾਅਦ ਫਿਰ ਹੀਰ ਰਾਂਝਾ ਸਨ 70 ਜਾਂ 71 ਬਣੀ, ਉਹ ਫਿਰ ਬਹੁਤ ਜ਼ਿਆਦਾ ਫਿਲਮ ਹੋਈ। ਤੇ ਇਹਦੇ 'ਚ ਕੋਈ ਇੰਡੀਆ 'ਚ
2016 ਚ 2022 ਚ ਵੀ ਜਿਹੜਾ ਵਾ ਨਾ ਬਲਕਿ ਇੱਕ ਕਿਸਮ ਦਾ ਉਹ ਆ ਕਿ ਜਦੀਦ ਦੌਰ ਦੇ ਮਿਰਜ਼ਾ ਸਾਹਿਬਾ ਕਹਿੰਦੇ ਸੀ। ਇਸ ਹਿਸਾਬ ਨਾਲ ਵੀ ਫਿਲਮਾਂ ਬਣੀਆਂ ਵਾ। ਗਿੱਪੀ ਗਰੇਵਾਲ ਦੀ ਵੀ ਇੱਕ ਫਿਲਮ ਜਿਹੜੀ ਆ ਨਾ ਉਹਦੇ 'ਚ ਵੀ ਇਹੀ ਬੇਨਤੀ ਇਹੀ ਆ ਤੇ ਇਹ ਕਹਾਣੀਆਂ ਤੇ ਇਹ ਹੈ ਸਾਡਾ ਸਫ਼ਰ ਤੇ ਮੋਟਰਵੇ ਅਸੀਂ ਲੈ ਗਏ ਆ ਤੇ ਹੁਣ ਆਪਣੇ ਹਾਂਜੀ ਆਖਰ ਦੇ ਉੱਤੇ ਨਾ ਜੀ ਮੈਂ ਉਹ ਇੱਕ ਸ਼ੇਰ ਆ ਕਿ ਮੈਨੂੰ ਚਦੜਾ ਹੱਥ ਨਾ ਲਾਵੀਂ ਹਾਏ ਹਾਏ ਮੈਨੂੰ ਚਦੜਾ ਹੱਥ ਨਾ ਲਾਵੀਂ ਮੈਂ ਮਿਰਜ਼ੇ ਦੀ ਹਾਂ ਮੰਗ ਉੱਥੇ ਖਿੜਦੇ ਫੁੱਲ ਗੁਲਾਬ ਤੇ ਜਿੱਥੋਂ ਜਾਵੇ ਮਿਰਜ਼ਾ ਤੱਕ। ਵਾਹ ਜੀ ਵਾਹ ਜੀ। ਜਿਸ ਤਰ੍ਹਾਂ ਕਹਿੰਦੇ ਨਹੀਂ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਮਿਰਜ਼ਾ ਯਾਰ ਦੇਖੋ ਜੀ ਮਿਰਜ਼ੇ ਨਾਲ ਟੀਮ ਦੇ ਇੱਕ ਜੱਟੀ ਅਰਜ਼ ਕਰੇ। ਹਾਂ ਜੀ ਕੀ ਬਾਤ ਕਿਆ ਬਾਤ। ਲਓ ਜੀ ਅਸੀਂ ਇਸ ਟਾਈਮ ਮੈਂ ਆਪਣਾ ਜਿਹੜਾ ਸਾਡਾ ਇੰਟਰਚੇਂਜ ਹੈ ਨਾ ਸਮੁੰਦਰੀ ਵਾਲਾ ਉਹ ਲੈ ਕੇ ਹੋਏ ਆ। ਇਹ ਜਾ ਰਿਹਾ ਜੀ ਹੁਣ ਸਮੁੰਦਰੀ ਨੂੰ ਰਾਹ ਤੇ ਉੱਥੋਂ ਅਸੀਂ ਜਾਣਾ ਮੋੜ। ਠੀਕ ਹੈ ਜੀ ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। अंजम साहब बड़ी मेहरबानी। राणा साहब शुक्रिया जनाब। अल्लाह हाफिज।